सैनिटाइजर को आया हुए सेकंड हैंड तेरे को सैनिटाइजर भी दे दिए मैं यार तेरे मास्क आए को पुराने जिंदगी च फर्स्ट हैंड भी कोई शै लई है तू सारियां सेकंड हैंड लेना चीज़ां मजीद पापड़ा ला के देख दे वाह वाह बड़ा बिजनेस है यार तेरा ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡੇ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਲੋ ਵੀ ਦੋਸਤੋ ਲੈ ਕੇ ਹਾਜ਼ਰ ਹੋ ਗਿਆ ਇੱਕ ਵਾਰੀ ਫਿਰ ਗੋਗੇ ਦੀ ਨਵੀਂ ਵੀਡੀਓ ਸੋ ਜਿਹੜੀ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜੀ ਸਕ੍ਰੈਪ ਸ਼ਾਪ ਸੋ ਇਹ ਕਬਾੜੀ ਦੀ ਸ਼ਾਪ ਆ ਜਿੱਥੇ ਗੋਗਾ ਕੰਮ ਕਰ ਰਿਹਾ ਆ ਤੇ ਅਸਲੀ ਮਲਵੇਲਾ ਜਿਹੜਾ ਐਜ਼ ਅ ਕਸਟਮਰ ਆਏਗਾ ਤੁਹਾਨੂੰ ਜਿੱਦਾਂ ਪਤਾ ਹੈ ਜੁਗਲਬੰਦੀ ਇਹਨਾਂ ਦੀ ਕਿੰਨੀ ਵਧੀਆ ਹੁੰਦੀ ਆ ਸੋ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਵੀ ਇਹਨਾਂ ਦੀ ਇੱਕ ਇਦਾਂ ਦੀ ਸ਼ਾਪ ਜਿਵੇਂ ਕੋਈ ਹੋਵੇ ਨਾ ਉੱਤੇ ਤੁਸੀਂ ਡਾਇਰੈਕਟ ਕਰੋ ਹਨਾ ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਜੋ ਦੋਸਤੋ ਕਰਦੇ ਹਾਂ ਵੀਡੀਓ ਸਟਾਰਟ ਬਾਕੀ ਗੱਲਬਾਤ ਕਰਾਂਗੇ ਬਾਅਦ ਚ ਸਲਾਮ ਵਾਲੇਕਮ ਭਾਜੀ ਕੀ ਹਾਲ ਹੈ ਵਾਲੇਕੁਮ ਸਲਾਮ ਜੀ ਤੇ ਭਾਜੀ ਇਹ ਕੀ ਲੈਦਾ ਕਰ ਰਹੇ ਹੋ ਤੁਸੀਂ ਐਵੇਂ ਹੱਥ ਤੇ ਨਾ ਮਰਵਾ ਲੈਣਾ ਠਹਿਰ ਜਾਓ ਨਵੀਆਂ ਚੀਜ਼ਾਂ ਤੋੜੀ ਜਾ ਰਹੇ ਹੋ ਤੁਸੀਂ ਉਹ ਭਾਈ ਨਵੀਆਂ ਨਹੀਂ ਪੁਰਾਣੇ ਪੱਖੇ ਜਿਹੜੇ ਆ ਨਾ ਸੜੇ ਹੋਏ ਆ ਅੱਛਾ ਇਹ ਤੇਰੇ ਤੋਂ ਸੜੇ ਆ ਇਹ ਕਿਉਂ ਸੜੇ ਆ ਕੋਈ ਗੱਲ ਐਸੀ ਕੀਤੀ ਵਾਈਂਡਿੰਗ ਹੋ ਜਾਂਦੀ ਆ ਖਰਾਬ ਭਾਈ ਫੇ ਇੱਥੇ ਕਬਾੜ 'ਚ ਦੇ ਜਾਂਦੇ ਆ ਲੋਕ ਸਾਨੂੰ ਅੱਛਾ ਮੇਰੀ ਤੇ ਗੱਲ ਸੁਣ ਲਓ ਭਾਜੀ ਹਾਂਜੀ ਹਾਂਜੀ ਮੈਂ ਉਹ ਆਪਣੇ ਕੋਈ ਫ੍ਰਿਜ ਪਈ ਆ ਕੋਈ ਚਲਦੀ ਚਲਾਉਂਦੀ ਚੱਲਦੀ ਯਾਰ ਕੋਈ ਸ਼ਰਮ ਕਰ ਕੋਈ ਫ੍ਰਿਜ ਵੀ ਮਿਲਦੀ ਹੈ ਚੱਲਦੀ ਚਲਾਉਂਦੀ ਹਾਂ ਕਬਾੜ ਦੇ ਮਿਲ ਜਾਂਦੀਆਂ ਕਹਿੰਦੇ ਹਰ ਸ਼ੈ ਮਿਲ ਜਾਂਦੀ ਇੱਥੋਂ ਨਹੀਂ ਹਰ ਸ਼ੈ ਨਹੀਂ ਕਬਾੜ ਦੇ ਵਿੱਚ ਉਹ ਆਉਂਦੀਆਂ ਵਾ ਲੇਕਿਨ ਉਹ ਆਈ ਸੀ ਇੱਕ ਦੋ ਸਹੀ ਸੀ ਮਾੜੀ ਮੋਟੀ ਮੈਂ ਅੰਦਰ ਆ ਸਕਦਾ ਇੱਥੇ ਖਲੋ ਕੇ ਗੱਲ ਕਰ ਲਓ ਇੱਥੇ ਨਹੀਂ ਹੁੰਦੀ ਧੜਕ ਨਹੀਂ ਮੈਂ ਇੱਥੇ ਆ ਜਾਂਦਾ ਜ਼ਰਾ ਮੈਂ ਵੇਖ ਵੀ ਲੈਣਾ ਚੀਜ਼ਾਂ ਬੈਂਡ ਬੋਲ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਲੈ ਬੈਣ ਲਈ ਤੇਰੀ ਬੈੱਡ ਲਵਾ ਦਾਂ ਤੈਨੂੰ ਮਾਸ਼ਾਅੱਲਾ ਇਹ ਬੇਟਾ ਤੁਹਾਡਾ ਨਹੀਂ ਜੀ ਇਹ ਸ਼ਗਿਰਦਾ ਅਦਨਾਨ ਸ਼ਗਿਰਦ ਵੀ ਆਪਣੇ ਵਰਗਾ ਹੀ ਰੱਖਿਆ ਕਿੱਡਾ ਵੱਡਾ ਅਦਨਾਨ ਸਾਹਿਬ ਤੂੰ ਪੜ੍ਹ ਲਿਖ ਤੂੰ ਕਿਹੜੇ ਕੰਮ 'ਚ ਪੈ ਗਿਆ ਆਹੋ ਨਹੀਂ ਆਈ ਮੈਂ ਪਰਾਂ ਦਫਾ ਕਰ ਉਸਤਾਦ ਨੂੰ ਪੜ੍ਹਾ ਬੱਚੇ ਨੂੰ ਤੂੰ ਉਹਨੂੰ ਕਿਹੜੇ ਕਬਾੜ ਦੇ ਕੰਮ 'ਚ ਪਾਤਾ ਉਹ ਭਾਈ ਵਾਲਦੈਨ ਛੱਡ ਜਾਂਦੇ ਆ ਜਿਹੜੇ ਗਰੀਬ ਵਿਚਾਰੇ ਨਹੀਂ ਪੜ੍ਹਾ ਸਕਦੇ ਉਹ ਫਿਰ ਸਾਡੇ ਕੋਲ ਆ ਜਾਂਦੇ ਹੁਣ ਅਸੀਂ ਨਹੀਂ ਪੜ੍ਹ ਸਕਦੇ ਆ ਗਵਰਨਮੈਂਟ ਦੇ ਵੇਖ ਲਓ ਕਿੰਨੀ ਹੈਗੀ ਆ ਇਹਦਾ ਕੀ ਸਿੱਖਣਾ ਤੂੰ ਇਹ ਕਿਹੜਾ ਕੋਈ ਇੰਜੀਨੀਅਰ ਦਾ ਉਹ ਭਾਈ ਇੱਕ ਮਿੰਟ ਮੇਰੀ ਅੱਖ 'ਚ ਮਾਰਨਾ ਤੂੰ ਆਇਆ ਤੇ ਜਾ ਹਾਂਜੀ ਦੱਸੋ ਸੀਰੀਅਸ ਹੀ ਲੈ ਲੈਂਦਾ ਗੋਗਾ ਇਹਨੂੰ ਕੀ ਸਿਖਾਉਣਾ ਤੂੰ ਇਹਦੇ 'ਚ ਇਦਾਂ ਨਾ ਗੱਲ ਗੋਗਾ ਰੋਲ ਚ ਪੂਰਾ ਵੜ ਜਾਂਦਾ ਆ ਹਾਂ ਉਹਨੂੰ ਫਿਰ- ਇਹ ਨਹੀਂ ਕਿ ਮੇਰੀ ਆਵਾਜ਼ ਘੱਟ ਆਏਗੀ ਜਾਂ ਮਤਲਬ ਕੁਛ ਨਾ ਸਹੀ ਨਹੀਂ ਲੱਗਿਆ ਕੋਈ ਨਹੀਂ ਉਹ ਖੂਬੀ ਆ ਉਹਦੇ ਵਿੱਚ ਉਹ ਦੂਜੇ ਬੰਦੇ ਗੱਲ ਨਹੀਂ ਸੁਣਦਾ ਫਿਰ ਹਾਂ। ਪੂਰਾ ਐਕਟ ਚ ਵੜ ਜਾਂਦਾ ਤੋਂ ਮੁਰਾਦ ਹੁੰਦੀ ਆ ਚੀਜ਼ਾਂ ਲੈਦਾ ਯਾਨੀ ਕਿ ਵਾਰਾਗਰਦੀ ਕਰਦਾ ਮਹੱਲੇ ਦੀ ਦੁਕਾਨ ਤੇ ਤੂੰ ਬੰਨਿਆ ਇਹਨੂੰ ਮਹੱਲੇ ਦੀ ਬੰਨੇ ਦੀ ਨਹੀਂ ਗੱਲ ਹੈਗੀ ਭਾਈ ਚੀਜ਼ਾਂ ਆਂਦੀਆਂ ਵਾ ਉਹ ਕਾਪਰ ਤੇ ਫਿਰ ਲੋਹਾ ਲੈਟ ਲੈਦ ਚੰਗੀ ਤੂੰ ਇਹ ਗੱਡੀ ਤੇ ਲਾ ਕੇ ਰਾਉਂਡ ਤੇ ਨਿਕਲਦਾ ਇਹ ਕਿੱਥੋਂ ਆ ਗਈ ਲੈਟ ਤੇਰੇ ਕੋਲ ਭਾਈ ਕਬਾੜ 'ਚ ਹਰ ਚੀਜ਼ ਆਂਦੀ ਆ ਆ ਤੇ ਫ੍ਰਿਜ ਨਹੀਂ ਆ ਸਕਦੀ ਫ੍ਰਿਜ ਆਈ ਸੀ ਲੇਕਿਨ ਉਹ ਚਲੀ ਗਈ ਕੋਈ ਅੱਗੇ ਦੇ ਦਿਓ ਡਾਲਰਸ ਦੀ ਕੋਈ ਫ੍ਰਿਜ ਹੋਵੇ ਫੁੱਲ ਸਾਈਜ਼ ਤੁਹਾਡੇ ਕੋਲ ਆਈ ਚਲਦੀ ਚਲਾਉਂਦੀ ਚੱਲਦੀ ਚਲੋ ਯਾਰ ਨਾਲੇ ਫੁੱਲ ਸਾਈਜ਼ ਮੰਗਦਾ ਨਾਲੇ ਕਬਾੜ 'ਚ ਬਹੁ ਕਬਾੜ ਦੀਆਂ ਚੀਜ਼ਾਂ ਖਰਾਬ ਹੋਈਆਂ ਹੁੰਦੀਆਂ ਵਾ ਕਈ ਸ਼ਾਦੋ ਨਾਜ਼ਰ ਜਾਂ ਕੋਈ ਸਹੀ ਸ਼ੈ ਨਿਕਲ ਆਵੇ ਤੇ ਉਹ ਫਿਰ ਰਿਪੇਅਰ ਕਰਾ ਦਿੰਦੇ ਲੋਕੀ ਲੈ ਜਾਂਦੇ ਆ ਨਹੀਂ ਹੈ ਕੋਈ ਐਲਈਡੀ ਪਈ ਆਪਣੇ ਕੋਲ ਯਾਰ 60 ਇੰਚ ਦੀ ਹੋ ਜਿਵੇਂ ਜਾਵੇ। ਸ਼ੋਰੂਮ 'ਚ ਆਇਆ ਹੁੰਦਾ ਹੁੰਦਾ ਮਸਲਾ ਕਬਾੜ ਚ ਕਹਿਣਾ ਤੇ ਹੈਗਾ ਹਰ ਸ਼ੈ ਆ ਜਾਂਦੀ ਹੈ ਹਰ ਸ਼ੈ ਆ ਜਾਂਦੀ ਆ ਪਰ ਐਲਡੀ ਹੁਣ ਕਿਹੜਾ ਕਬਾੜ 'ਚ ਦਿੰਦਾ 42 ਇੰਚ ਦੀ ਨਹੀਂ ਕਿਸੇ ਦੀ ਸੜੀ ਸੁੜੀ ਹੋਵੇ ਮੈਂ ਠੀਕ ਕਰਾ ਲਾਂਗਾ ਚਲੋ ਜੀ ਕਿ ਆਏਗੀ ਤੇ ਤੁਹਾਨੂੰ ਦੱਸ ਦਵਾਂਗੇ ਜੋ ਕਿੰਨੇ ਕੁ ਦੀ ਹੋਏਗੀ ਉਹ ਆ ਇਸਤਰੀ ਦਾ ਹੋਣਾ ਉਹਦੇ ਨਾਲ ਇਹ ਚੱਲਦੀ ਆ ਆ ਇਸਤਰੀ ਤੁਹਾਡੇ ਮੂੰਹ ਨਾਲ ਬਹੁਤ ਮੈਚ ਕਰ ਰਹੀ ਹੈ ਵੇਖ ਲਓ ਜੀ। ਇਹ ਦੇਖ ਤੁਸੀਂ ਮਜ਼ਾਕ ਕਰ ਰਹੇ ਹੋ ਨਹੀਂ ਮਜ਼ਾਕ ਵਾਲੀ ਗੱਲ ਨਹੀਂ ਜਿਹੜੀ ਚੀਜ਼ ਚਾਹੀਦੀ ਆ ਭਾਈ ਸਾਨੂੰ ਦੱਸ ਇਹ ਦੇ ਚੱਲਦੀ ਆ ਇਹ ਦੌੜਦੀ ਆ ਆਉਂਦਾ ਨਹੀਂ ਇਹਦਾ ਯਾਰ ਥੋੜਾ ਬਹੁਤਾ ਡਿਫੈਕਟ ਹੁੰਦਾ ਵਾ ਇਹਨੂੰ ਚੈੱਕ ਕਰਵਾ ਲਈ ਤੇ ਚਾਲੂ ਕਰਾ ਲਈ ਵੈਸੇ ਅੱਛੀ ਕੰਪਨੀ ਦੀ ਆ ਤੂੰ ਇਸਤਰੀ ਚੈੱਕ ਕਰਕੇ ਦੇ ਨਾ ਕੋਈ ਗਾਰੰਟੀ ਨਹੀਂ ਇਹਦੀ ਦਿੰਦਾ ਤੂੰ ਯਾਰ ਮੈਂ ਇਲੈਕਟ੍ਰੀਸ਼ੀਅਨ ਆ ਮੈਂ ਤੇ ਕਬਾੜੀ ਆ ਵਾ ਤੂੰ ਜਾ ਕੇ ਦਿਖਾ ਲਈ ਇਸਤਰੀ ਇੱਕ ਕਰਦੇ ਆ ਜਿਹੜੀ ਤੇ 2 ਸ਼ੇਰਾਂ ਵਾਲਾ ਕੰਬਲ ਪਿਆ ਆਪਣੇ ਕੋਲ ਕੋਈ ਦੋ ਸ਼ੀਸ਼ਾ ਵਾਲਾ ਯਾਰ ਕਿੱਥੇ ਕੰਬਲ ਚਤਰਾਲ ਆਇਆ ਸ਼ੈਵਾਂ ਲੈਣ ਤੈਨੂੰ ਏਡੀ ਠੰਡ ਲੱਗਣ ਕਬਾੜ ਮਲਕ ਰਿਆਜ਼ ਨਹੀਂ ਆਪਣਾ ਆਹਾ ਮਲਕ ਰਿਆਜ਼ ਉਹ ਅੱਛਾ ਮਲਕ ਸਾਹਿਬ ਗਾਜ਼ੀਆਬਾਦ ਰਹਿੰਦੇ ਜਿਹੜੇ ਉਹ ਮੈਂ ਜਾਣਦਾ ਉਹਨਾਂ ਦੀ ਵੀ ਕਬਾੜ ਦੀ ਦੁਕਾਨ ਆ ਉਹਨਾਂ ਨੇ ਭੇਜਿਆ ਕਹਿੰਦਾ ਜੀ ਉੱਥੇ ਚਲੇ ਜਾਓ ਤੁਹਾਨੂੰ ਹਰ ਸ਼ੈ ਲੱਭ ਜੇਗੀ ਲੈ ਹਰ ਸ਼ੈ ਕੀ ਇੱਥੋਂ ਲੱਭ ਜੂਗੀ ਮਤਲਬ ਆ ਜਿਹੜੀਆਂ ਚੀਜ਼ਾਂ ਭਾਈ ਪਈਆਂ ਸਾਹਮਣੇ ਦੇਖ ਲਓ
ਇਹ ਲੋਹੇ 'ਚ ਰਹਿ ਕੇ ਨਾ ਤੁਹਾਡਾ ਦੋਵਾਂ ਦਾ ਉਸਤਾਦ ਸ਼ਾਗਿਰਦਾਂ ਦਾ ਮੂੰਹ ਦੇਗੀ ਲੋਹੇ ਵਰਗਾ ਹੋ ਗਿਆ। ਤੁਹਾਡਾ ਮੂੰਹ ਵੀ ਕਦੇ ਟਾਈਮ ਮੈਂ ਤੋਲ ਦਿੰਦਾ ਕੋਈ। ਭਾਜੀ ਮਾੜੀ ਗੱਲ ਕਰਨ ਦਾ ਤੇ ਫਾਇਦਾ ਹੀ ਕੋਈ ਨਹੀਂ। ਤੁਸੀਂ ਇਹ ਦੱਸੋ ਜਿਹੜੀ ਚੀਜ਼ ਸਾਡੇ ਕੋਲ ਪਈ ਆ ਨਾ, ਤੇ ਆ ਬਾਕੀ ਕਿੱਥੇ ਆ? ਤੇ ਪਾਰੀ ਪਏ ਆ। ਇਹ ਬੇਕਾਰ ਹੈਗਾ ਵੇ, ਪੱਖਾ ਇਹਦਾ ਤੋੜ ਲਿਆ ਵੇ। ਇਹਨੇ ਵੀ ਕਚਰੇ 'ਚ ਹੀ ਜਾਣਾ ਵੇ, ਲੋਹੇ 'ਚ ਹੀ ਜਾਣਾ, ਸਕ੍ਰੈਪ 'ਚ। ਇਹ ਹਾਂਜੀ ਸਕ੍ਰੈਪ 'ਚ ਜਾਏਗਾ। ਹਾਂਜੀ ਉਹ ਪੱਖਾ ਦਿਖਾਓ ਹਾਂ। ਯਾਰ ਤੂੰ ਤੇ ਐ ਜਿਵੇਂ ਹੋਲਸੇਲ ਦੀ ਦੁਕਾਨ 'ਚ ਆਇਆ, ਤੈਨੂੰ ਉਹ ਚੀਜ਼ ਵਿਖਾਈਏ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਵਾ ਉਹ ਦੇਖ ਤੂੰ। ਇਹ ਵੀ ਹੱਥ ਨਾਲ ਹੀ ਚੱਲਦਾ ਮੇਰਾ ਖਿਆਲ। ਤੇ ਉਹ ਆਪਣਾ ਕੋਈ ਹੈ ਨਹੀਂ ਤੁਹਾਡੇ ਕੋਲ ਕੋਈ ਸੋਫਾ ਸੈੱਟ ਕੋਈ ਸੈਕਿੰਡ ਹੈਂਡ ਜਿਹਾ? ਨਹੀਂ, ਤੈਨੂੰ ਇੰਨੀਆਂ ਚੀਜ਼ਾਂ ਦੀ ਜ਼ਰੂਰਤ ਕੀ ਪਈ ਮਸਲਨ ਵਿੱਚ? ਸਲੀਮ ਵਾਲੇ ਵੇਲੇ ਨੂੰ ਭੁਲੇਖਾ ਲੱਗ ਗਿਆ, ਉਹ ਲੱਗਦਾ ਮੈਂ ਸ਼ੋਰੂਮ ਸ਼ੋਰੂਮ ਚ ਆਇਆ। ਗੱਲ ਤੇ ਇਹੀ ਹੈ ਯਾਰ ਉਹ ਬੱਚੀ ਦੀ ਹੈਗੀ ਸ਼ਾਦੀ, ਮੈਂ ਜਹੇਜ਼ ਨਹੀਂ ਨਵਾਂ ਲੈ ਸਕਦਾ। ਇੱਥੋਂ ਜ਼ਰਾ ਸਸਤੀਆਂ ਲੱਭ ਜਾਂਦੀਆਂ। ਨਹੀਂ ਇੰਨੀਆਂ ਸਸਤੀਆਂ ਨਹੀਂ ਹੁੰਦੀਆਂ। ਅਸੀਂ ਵੀ 1000-2000 ਦੇ ਬਚਤ ਦੇ ਨਾਲ ਸ਼ੈ ਲਈਦੀ ਆ। ਬਹੁਤ ਸਾਰੀਆਂ ਸ਼ੈਵਾਂ ਥੋੜਾ ਬਹੁਤਾ ਡਿਫੈਕਟ ਹੁੰਦਾ ਵਾ, ਮੁੜ ਕੇ ਉਹ ਨਿਕਲ ਜਾਂਦਾ ਵਾ। ਅੱਛਾ, ਤੇ ਆਪਣੇ ਕੋਲ ਕੋਈ ਓਵਨ ਪਿਆ ਹੋਵੇ? ਓਵਨ ਸੈਕਿੰਡ ਹੈਂਡ ਬਹੁਤ ਅੱਛੇ। ਯਾਰ ਸਾਰਾ ਜਹੇਜ਼ ਦਾ ਸਮਾਨ ਸਾਡੇ ਕੋਲੋਂ ਹੀ ਲੈਣਾ ਤੂੰ ਅੱਜ? ਕਹਿੰਦੇ ਸਸਤਾ, ਫਿਰ ਉਹ ਇਸ ਲਈ ਨਹੀਂ ਸਸਤੀਆਂ ਸੁਸਤੀਆਂ ਕੋਈ ਨਹੀਂ ਸ਼ੈਵਾਂ। ਓਵਨ ਆਏਗਾ ਤੇ ਭਾਈ ਤੈਨੂੰ ਦੱਸ ਦੇਵਾਂਗੇ। ਅੱਛਾ, ਫਿਲਹਾਲ ਆ ਸ਼ੈਵਾਂ ਪਈਆਂ ਤੇਰੇ ਸਾਹਮਣੇ। ਆ ਕਲਾਕ ਆਇਆ ਵੀ ਆ ਦੇਖ ਲਵੋ। ਕਿਹੜਾ? ਇਹ ਕਬਾੜ 'ਚ ਆਇਆ ਸੀ ਲੇਕਿਨ ਇਹ ਚੱਲਦਾ ਵਾ। ਇਹ ਦੇਖੋ ਚੱਲਦਾ, ਵਾਕਈ ਚੱਲ ਰਿਹਾ। ਇਹ ਤੂੰ ਲਿਆ ਕੇ ਚਲਾਇਆ ਹੋਣਾ ਇੱਥੇ। ਆ ਚੂੜੀ ਵੀ ਭਾਜੀ ਵਿੱਚੋਂ ਨਿਕਲ ਆਈ। ਇਹਦੇ ਨਾਲ ਦੀਆਂ 12 ਕਰ ਦਿਓ। ਯਾਰ ਤੂੰ ਨਾਰਕਲੀ ਆ ਜਾਂ 12 ਕਰਦਾ? ਤੈਨੂੰ ਨਾਰਕਲੀ ਭਾਈ ਵਿੱਚੋਂ ਹੀ ਸਮਾਨ ਨਿਕਲ ਰਿਹਾ। ਹੁਣ ਤੁਸੀਂ ਕਹਿੰਦੇ ਹੈ ਹੀ ਕੁਛ ਨਹੀਂ। ਆ ਤੂੰ ਇੱਕ ਪਹਿਲਾਂ ਕੁੜੀ ਦਾ ਨਾ ਸਾਈਜ਼ ਚੈੱਕ ਕਰਾਇਆ ਗੁੱਟ ਦਾ। ਇਹ ਫਿਰ ਇਹ ਏਸੀ ਦਾ ਨਹੀਂ? ਆਹੋ ਏਸੀ ਦਾ ਇਹ ਲੈ ਜਾ ਨਾ ਫਿਲਹਾਲ, ਫਿਰ ਏਸੀ ਬਾਅਦ ਚ ਲਵਾ ਲਈ ਸਾਲ ਖਣ ਬਾਅਦ। ਇਹ ਵੀ ਕਰ ਲੈਣਾ, ਹੌਲੀ ਹੌਲੀ ਲਈ ਜਾਣਾ ਚੀਜ਼ਾਂ। ਪਹਿਲੇ ਮੈਂ ਰਿਮੋਟ ਲੈ ਲੈਣਾ, ਏਸੀ ਬਾਅਦ ਚ ਲੈ ਲਾਂਗਾ। ਆਹੋ ਇੰਝ ਕਰ ਲਓ। ਹੈ ਇਹ ਵੀ ਕਰ ਦਿਓ। ਆ ਫੱਟੇ ਥੱਲੇ ਵੜ ਹਾਂ ਜ਼ਰਾ। ਮੈਂ ਕਿਉਂ ਫੱਟੇ ਥੱਲੇ ਵੜਾ? ਪੱਟੇ ਤੇ ਯਾਰ ਤੈਨੂੰ ਵੀ ਪਤਾ ਤੇਰਾ ਸਮਾਨ ਕਿੱਥੇ ਕਿੱਥੇ ਪਿਆ। ਸਮਾਨ ਸਾਰਾ ਨਿੱਕਾ ਨਿੱਕਾ ਕਚਰਾ ਹੈਗਾ ਵਾ। ਇੱਥੇ ਦੇਖ ਲਓ ਜਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ। ਮੇਨ ਸ਼ੈਵਾਂ ਕਿਹੜੀਆਂ ਚਾਹੀਦੀਆਂ? ਮੇਨ ਭਾਈ ਮੈਨੂੰ ਚਾਹੀਦਾ ਏਸੀ, ਏਸੀ ਫ੍ਰਿਜ ਸੋਫਾ ਤੇ ਓਵਨ। ਚਲੋ ਫਿਰ ਟਾਈਮ ਨਾ ਜ਼ਾਇਆ ਕਰੋ। ਉਧਰ ਗੋਦਾਮ ਹੈਗਾ ਪਰਲੇ ਪਾਸੇ, ਉੱਥੇ ਦੇਖ ਲਓ ਜਾ। ਚਲੋ ਚਲੋ ਉੱਠੋ ਜੀ ਅਦਨਾਨ ਸਾਹਿਬ। ਅਦਨਾਨ ਚਲੋ ਪੁੱਤਰ ਦਿਖਾ ਇਹਨਾਂ ਨੂੰ ਚੀਜ਼ਾਂ। ਅਦਨਾਨ ਬਹਾਏਗਾ ਤੇ ਭਾਜੀ ਇਹ ਕਿੱਥੋਂ ਆਉਂਦਾ ਸਮਾਨ? ਸਾਰਾ ਕੰਪਨੀਆਂ ਦਾ ਹੁੰਦਾ? ਨਹੀਂ ਕੰਪਨੀਆਂ 'ਚ ਕਿਹੜਾ ਹੋਣਾ ਵਾ, ਇੱਥੇ ਲੋਕ ਦੇ ਜਾਂਦੇ ਜਿਹੜੇ ਛੋਟੇ ਕਬਾੜੀਏ ਫੇਰੀ ਵਾਲੇ ਜਿਹੜੇ ਫੇਰੀ ਵਾਲੇ ਆ, ਉਹ ਦੇ ਦਿੰਦੇ ਚੀਜ਼ਾਂ ਇੱਥੇ। ਤੁਸੀਂ ਆਪ ਨਹੀਂ ਜਾਂਦੇ? ਮੈਂ ਕਿਉਂ ਜਾਣਾ? ਟੁੱਟੀਆਂ ਤੇਰੀਆਂ ਤੂੰ ਵੀ ਜਾਇਆ ਕਰ। ਸਾਡੀ ਮੇਨ ਦੁਕਾਨ ਆ, ਅਸੀਂ ਕਿੱਥੇ ਲੈਣ ਜਾਣਾ? ਇੱਥੇ ਲੋਕ ਦੇ ਕੇ ਜਾਂਦੇ ਜਿਹੜੇ ਕਬਾੜੀਏ। ਓਏ ਹੋਏ 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 ਲੈ ਇਹ ਕੀ? ਅੱਛਾ ਨਹੀਂ, ਮੈਂ ਸਮਝਿਆ ਸੋਨੇ ਦਾ ਗੋਲਡ ਜਿਹਾ ਸੀ। ਜੱਦੇ ਆਇਆ ਤੂੰ? ਆ ਜਾ ਕਿੱਥੇ? ਸੋਨੇ ਦਾ ਉਹ ਸੋਨਾ ਵੀ ਲੱਭੀ ਅਸਲ ਸਮਾਨ ਤੂੰ ਇੱਥੇ ਰੱਖਿਆ ਸਾਰਾ। ਭਾਈ ਇਹ ਮੇਨ ਇਧਰਲੇ ਪਾਸੇ ਚੀਜ਼ਾਂ ਆਹ ਰੱਖੀਆਂ। ਦੇਖੋ ਡੈਕ ਵੀ ਹੈਗਾ ਤੁਹਾਡੇ ਕੋਲ, ਆ ਓਵਨ ਵੀ ਆ। ਇਹ ਭਾਜੀ ਇਹ ਓਵਨ ਤੇ ਗਰਮ ਕਰਦਾ, ਇਹ ਠੰਡਾ ਕਰਨ ਵਾਲਾ? ਭਾਈ ਇਹਨੂੰ ਮਾੜਾ ਜਿਹਾ ਡਿਫੈਕਟ ਹੈਗਾ ਵਾ, ਸਹੀ ਹੋ ਜਾਏਗਾ। ਏਸੀ ਇਹ ਦੇਖੋ ਨਾ, ਇਹ 14 ਇੰਚ ਦਾ ਸਪੀਕਰ ਆ ਫ੍ਰਿਜ ਵੀ ਗਈ ਹੈ। ਤੇ ਕੁੜੀ ਦੇ ਵਿਆਹ ਤੇ ਲਾ ਕੇ ਸਾਰਾ ਟੱਬਰ ਨੱਚਿਓ, ਕੁਛ ਨਹੀਂ ਹੁੰਦਾ ਸਾਡਾ। ਨਹੀਂ ਭਾਜੀ ਨੱਚਣਾ ਕਦ ਲਈ ਆ? ਇਹ ਖੁਸ਼ੀ ਦਾ ਮਕਾਮ ਆ, ਦਾਰੀ ਬਾਤ ਨਹੀਂ ਤੇ ਇਹ ਧੁੱਪੇ ਰੱਖਾਂਗੇ ਤੇ ਚੀਜ਼ ਗਰਮ ਹੋਏਗੀ। ਨਹੀਂ ਧੁੱਪੇ ਨਹੀਂ ਰੱਖੀਦਾ। ਹਾਂ ਇਹਦੇ ਵਿੱਚ ਇਹ ਦੇਖੋ ਉਹ ਪਲੇਟ ਪਈ ਹੈ ਨਾ, ਇਹ ਤੇ ਉਹ ਤੇ ਖਰੇ ਜਿਹੜੀ ਕਦੋਂ ਦੀ ਪਈ ਹੈ। ਆ ਦੇਖੋ ਇਹ ਟੀਵੀ ਪਿਆ ਵਾ। ਇਹ ਟੀਵੀ ਨਹੀਂ, ਹੁਣ LED ਦਾ ਦੌਰ ਹੈਗਾ। LED ਜਿਹਦੇ ਚ ਫੇਸਬੁੱਕ ਵੀ ਚੱਲੇ, ਸਾਰਾ ਉਹ ਕੁਝ ਯਾਰ ਚੱਲੇ। ਤੈਨੂੰ ਦੌਰ ਸਾਰੇ ਹੀ ਯਾਦ ਆ ਤੇ ਛਾਵਾਂ ਸਾਰੀਆਂ ਪੁਰਾਣੀਆਂ ਤੂੰ ਲੱਭਣ ਡਿਆ। ਇੱਥੇ ਹੁਣ ਜਿਹੜੀ ਚੀਜ਼ ਕਬਾੜਖਾਨੇ ਉਹ ਪੁਰਾਣੀਆਂ ਹੀ ਲੱਭਦੀਆਂ ਹੋਰ ਮਤਲਬ। ਇਹ ਕਿੰਨੇ ਦਾ? ਇਹ ਭਾਈ 7000 ਰੁਪਏ। ਕਿੰਨਾ? 7000। ਇਹਦੇ ਚ ਆਉਂਦੀ ਫੋਟੋ ਚੈਨਲ? ਕਿੰਨੇ ਚੈਨਲ ਇਹਦੇ? ਯਾਰ ਚੈਨਲ 100 ਚੈਨਲ ਚੱਲੇਗਾ। ਮੈਂ ਕਿਹੜਾ ਕੋਈ ਨੀਟ ਮਾਲ ਵੇਚਣ ਡਿਆ। ਇਹਨੂੰ ਦਿਖਾ ਲਈ ਕੋਈ ਮਾੜਾ ਮੋਟਾ ਨੁਕਸ ਹੋਇਆ ਤੇ ਤੂੰ ਮੈਨੀਆਂ ਚੀਜ਼ਾਂ ਲੈਂਦੇ ਨਾਲ ਇੱਕ ਮਿਸਤਰੀ ਵੀ ਦੇ ਦੇ ਮੈਨੂੰ। ਸਾਰੀਆਂ ਚੈੱਕ ਕਰਾ ਕੇ ਲਈ ਜਾਣਾ। ਉਹ ਵੇ ਫ੍ਰਿਜ ਪਈ, ਤੂੰ ਕਹਿੰਦਾ ਹੈ ਹੀ ਇਹ ਵੀ ਫ੍ਰਿਜ ਯਾਰ ਉਧਰ ਨਹੀਂ ਪਈਆਂ ਬਾਹੂ, ਇੱਥੇ ਗੋਦਾਮ ਹੈਗਾ ਵੇ। ਇਹ ਵੀ ਫ੍ਰਿਜ ਪਈ ਆ, ਉਹ ਵੀ ਪਈ ਆ। ਲੇਕਿਨ ਇਹਨਾਂ ਦਾ ਥੋੜਾ ਮਸਲਾ ਹੁੰਦਾ, ਕਿਸੇ ਦਾ ਕੰਪਰੈਸਰ ਖਰਾਬ ਆ। ਤੇਰਾ ਵੀ ਕੋਈ ਮਸਲਾ ਵਾ, ਤੂੰ ਵੀ ਠੀਕ ਕਰਾ ਆਪਣੇ ਆਪ ਨੂੰ। ਤੇਰਾ ਵੀ ਥੋੜਾ ਕਿੰਨਾ ਹੁੰਦਾ ਮਤਲਬ? ਆ ਏਸੀ ਪਏ ਆ, ਦੇਖ ਲਓ। ਏਸੀ ਅੱਛੇ ਆ। ਨਹੀਂ ਉਹ ਜਿਹੜਾ ਠੰਡੇ ਕਰਦੇ ਉਹ ਮੈਨੂੰ ਚਾਹੀਦਾ। ਯਾਰ ਠੰਡਾ ਹੀ ਕਰਨਾ, ਪੁੱਠਾ ਲਾਉਣਾ ਤੁਸੀਂ ਜਿਹੜੇ ਤੁਹਾਨੂੰ ਗਰਮ ਹਵਾ ਆਵੇ। ਠੰਡਾ ਹੀ ਹੁੰਦਾ ਇਹ ਕਿੰਨੇ ਦਾ? ਇਹ 13000 ਰੁਪਏ ਦਾ। ਹੈ ਹਾਂਜੀ 13000 ਦਾ?
ਹੈ ਤੇ ਯਾਰ ਤੇਰੀ ਇੰਜ ਨਿਕਲਦੀ ਆ ਜਿਵੇਂ ਵੀ ਪਤਾ ਆ ਇਹਦਾ ਆਊਟਡੋਰ ਵੀ ਆ ਨਾਲ। ਸ਼ੈਵਾ ਤੂੰ ਸਾਰੀਆਂ ਲੈਣ ਤੁਰਿਆ ਹਾਇਰ ਦਾ ਇਹ ਹਾਇਰ ਦਾ ਵਾ, ਉਹ ਕਿਸੇ ਹੋਰ ਕੰਪਨੀ ਦਾ ਇਹ ਕੀ ਦਈ ਹੈ? ਇਹ ਜਿੱਦਾਂ ਲੋਕੀ ਦੇ ਕੇ ਜਾਂਦੇ ਆ ਉਦਾਂ ਹੀ ਅਸੀਂ ਰੱਖ ਲੈਨੇ ਆ, ਸਮਝਦੇ ਨਾ, ਉਦਾਂ ਹੀ ਅੱਗੇ ਦੇ ਦਿੰਦੇ। ਸਾਰੀ ਬਾਤ ਆ। ਉਹ ਸਿਲੰਡਰ ਕਿੰਨੇ ਦਾ? ਸਿਲੰਡਰ ਦੇਖ ਲਓ 10,000 ਦਾ। ਗੈਸ ਪਾ ਕੇ? ਉਹ ਗੈਸ ਨਹੀਂ ਪਾ ਕੇ ਭਾ, ਅੱਛਾ ਜੀ। ਗੈਸ ਗੂਸ ਤੁਸੀਂ ਆਪ ਹੀ ਪਾਉਣੀ ਹੈ। ਇਹ ਤੇ ਕੋਈ ਜ਼ੇਦੀ ਲਾ ਲਈ ਆ ਤੂੰ, ਅੱਲਾ ਰਹਿਮ ਕਰੇ ਤੇਰੇ। ਉਹ ਯਾਰ ਐਵੇਂ ਫੋਲ ਫਲਈਆ ਨਾ ਕਰ ਭਾ, ਹੱਥ ਨਾ ਮਾਰ ਦੇ ਵਿੱਚ। ਤੇਰੀ ਦੁਕਾਨ ਤੇ ਜਾਦੂ ਚੱਲਿਆ ਹੈ ਵੇ, ਹੈ ਕਿਤੇ ਕੋਈ ਦੁਸ਼ਮਣ ਰੱਖ ਗਿਆ ਜੀ ਇਹ ਵੇ। ਉਹ ਦੁਸ਼ਮਣ ਨਹੀਂ ਭਾ, ਇਹ ਵੀ ਕਬਾੜ ਚ ਆਇਆ ਵਾ। ਓਏ ਇਹ ਹੱਡੀ ਕਾਦੀ ਆ? ਇਹ ਭਾਜੀ ਊਂਠ ਦੀ ਹੱਡੀ ਹੈ। ਊਂਠ ਦੀ? ਤੂੰ ਸਹਿਰਾਈ ਕਬਾੜੀਆਂ ਵਾ ਵੇਚੋ ਲੱਭੀ ਤੈਨੂੰ ਇਹ? ਭਾਈ ਕਬਾੜ ਚ ਆਈ ਆ ਬਸ, ਰੱਖੀ ਆ। ਇਹ ਮਹਿੰਗੀ ਹੁੰਦੀ ਆ? ਹਾਂ ਊਂਠ ਦੀ ਹੱਡੀ ਤੁਹਾਨੂੰ ਮੈਂ ਪਤਾ। ਸੁਣਿਆ ਊਂਠ ਦੀ ਹੱਡੀ ਘਰ ਹੋਵੇ ਲੜਾਈ ਝਗੜਾ ਨਹੀਂ ਹੁੰਦਾ। ਇੰਨੀ ਲੜਾਈ ਝਗੜਾ ਹੁੰਦਾ ਵਾ, ਇਹ ਸਿਰ ਪਾੜਨ ਲਈ ਵਾਵਾ ਮਦਦ ਕਰਦੀ ਹੈ। ਕਹਿੰਦਾ ਜੀ ਊਂਠ ਦੀ ਹੱਡੀ ਘਰ ਰਵੋ, ਜਾਦੂ ਟੂਣਾ, ਘਰ 'ਚ ਲੜਾਈ ਨਹੀਂ ਰਹਿੰਦੀ। ਤੇਰੇ ਤੇ ਘਰ ਲੜਾਈ ਰਹਿਣੀ ਆ ਜਦੋਂ ਤੂੰ ਕੰਮ ਨਹੀਂ ਕਰਨਾ। ਲੜਾਈ ਤੇਰੀ ਮੇਰੀ ਵੀ ਰਹਿਣੀ ਆ ਜਦੋਂ ਤੂੰ ਮੈਨੂੰ ਕੂਲਰ ਹੀ ਨਹੀਂ ਦੇਣਾ। ਕੂਲਰ ਨਹੀਂ ਦੇਣਾ ਭਾ, ਰੱਖ ਦੇ ਆ ਸ਼ੀਟ। ਇਹ ਵੀ ਤੋਲ ਦੇ ਵਿੱਚ, ਇਹ ਵੀ ਦੇ ਦੇ। ਤੇ ਬਾਕੀ ਊਂਠ ਕਿੱਥੇ ਆ? ਉਹ ਬਾਕੀ ਊਂਠ ਤੈਨੂੰ ਵਿੱਚ ਪਵਾ ਕੇ ਦਵਾਂ ਸਾਰਾ ਊਂਠ। ਜਾਂ ਸਿਰਫ ਹੱਡੀ ਮੈਂ ਲੈ ਜਾ? ਇਹਦਾ ਸੁਣਿਆ ਲੋਕਟ ਬੜਾ ਅੱਛਾ ਬਣੇਗਾ, ਹਾਰ ਹੂਰ ਬਣਦੇ ਆ। ਮੇਰੇ ਵੱਲੋਂ ਕੁੜੀ ਦਾ ਸੈੱਟ ਬਣਾ ਲਈ ਪੂਰਾ। ਝੂਠ ਦੀ ਹੱਡੀਆਂ ਦਾ। ਤੇਰੀ ਮਿਹਰਬਾਨੀ ਦੇ ਦੇ। ਹੈਂ? ਚੱਲ ਭਾ ਫੋਨ ਆ ਸੁਣ ਲੈ। ਰਿਹਾ ਮੈਂ ਉਹਨਾਂ ਕੋਈ ਖਲੋਤਾ ਵਾਂ। ਉਹ ਕੂਲਰ ਨਹੀਂ ਦੇ ਰਿਹਾ। ਇੱਕ ਵਾਰੀ ਹੈਲੋ ਕਰ ਦੇਣਾ। ਹੈਲੋ ਸੁਣ ਲੈ, ਇਹ ਵਿੱਚੋਂ ਕਿਰਕ ਆ ਰਹੀ ਹੈ ਨਾ, ਕਬਾੜੀਆਂ ਕੋ ਖਲੋਤਾ ਮੈਂ। ਭਾਜੀ ਬਣਾਓ ਬਿੱਲ, ਬਣਾਓ। ਆ ਜਾਓ। ਆ ਜੀ ਬਿੱਲ ਵੀ ਤੂੰ ਨਾ ਬਣਾ ਲਓ। ਬਣਾ ਲੈਨੇ ਆ, ਸ਼ੇਰ ਬਣਾ ਯਾਰ ਬੇਲ। ਇੱਕ ਓਵਨ ਹੈਗਾ ਸ਼ੇਰ ਅਲੀ ਇਹਨਾਂ ਦਾ ਨਾਂ। ਹਾਂਜੀ ਸ਼ੇਰ ਅਲੀ। ਤੇ ਮੇਰ ਅਲੀ ਕਿੱਥੇ ਆ? ਓਏ ਉਹ ਕਵਾਲ ਆ ਭਾਈ, ਇਹ ਕਬਾੜੀਆ ਵਾ। ਅੱਛਾ ਸ਼ੇਰ ਅਲੀ, ਉਹ ਸ਼ੇਰ ਅਲੀ ਮੇਰੇ ਲਈ ਹੈ ਨਾ ਫੈਸਲਾਬਾਦ ਦੇ। ਇੱਕ ਓਵਨ ਹੈਗਾ, ਇੱਕ ਆ ਜਿਹੜਾ ਅੰਦਰ ਪਿਆ ਵਾ 7,000। ਕਿੰਨਾ? 7,000 ਦਾ ਹੀ ਕਿਹਾ ਵਾ ਬੋਲਾਂ ਤੂੰ। 7,000 ਦਾ ਉੱਤੇ ਉਹਦੇ 7 ਲੱਗ ਜਾਣਾ। ਤੇਰੀ ਜ਼ਿੰਮੇਵਾਰੀ ਆ ਬਹੁਤ, ਸਾਡੀ ਨਹੀਂ। ਕਬਾੜ ਦਾ ਇਹੀ ਕੰਮ ਹੁੰਦਾ। ਅੱਛਾ ਜੀ, ਗਰੰਟੀ ਲਾਹੌਰ ਗਰੰਟੀ ਲਾਹੌਰ। ਕੋਈ ਨਹੀਂ ਹੁੰਦੀ। ਏਸੀ ਏਸੀ ਆ ਡਾਲਰਸ ਦਾ 10,000 ਦਾ। ਆ ਤੇ ਆਊਟਡੋਰ ਉਹਦਾ ਕਿਸੇ ਹੋਰ ਕੰਪਨੀ ਦਾ, ਇਹ ਵੀ ਲਹਾ ਨਾ। ਇੱਦਾਂ ਕਬਾੜ ਚ ਲੈਦਾ ਚੀਜ਼ਾਂ ਹੁੰਦੀਆਂ ਭਾਈ ਤੈਨੂੰ। ਅੱਛਾ ਉਹ ਕਿੰਨੇ ਦਾ? ਇੱਕ ਐਲਡੀ ਆ 14 ਇੰਚ ਦੀ। 10,000 ਦਾ ਹਾਂਜੀ ਬੰਦ। ਐਲਡੀ 7 ਦੀ ਲਾਈ ਹੈ। ਨਹੀਂ ਤੇ ਉਹਦੇ ਚ ਆਉਣਾ ਤੇ ਕੁਛ ਵੀ ਨਹੀਂ, ਤੇ ਤੂੰ ਕਿੰਨੇ ਪੈਸੇ ਲਾਈ ਜਾਂਦਾ ਉਹਦੇ? 7,000। ਬਕਾਇਆ ਛੋਟੀਆਂ ਛੋਟੀਆਂ ਚੀਜ਼ਾਂ ਵਾ, ਉਹਨਾਂ ਦਾ ਬਣਾ ਦਿਓ ਟੋਟਲ ਬਿੱਲ 600 ਰੁਪਇਆ ਉਹਨਾਂ ਦਾ ਲਾ ਦਿੰਦੇ। ਉਹਦਾ ਟੋਟਲ 600 ਉਹਨਾਂ ਦਾ। ਹਾਂ ਉਹ ਹੱਡੀ ਵੀ, ਹੱਡੀ ਹੱਡੀ ਵੀ ਦੇਣੀ। ਹੱਡੀ ਕੀ ਕਰਨੀ ਊਂਠ ਆ ਵਾਲੀ ਤੇਰੇ ਚ ਆਪਣੇ- ਚਾਹੀਦੀ ਆ। ਕੁੜੀ ਦੇ ਘਰ ਲੜਾਈ ਝਗੜਾ ਨਹੀਂ, ਘਰ ਵਸਿਆ ਰਹੇਗਾ ਉਹਦਾ। ਤੂੰ ਹੱਡੀ ਕੀ ਕਰਨੀ ਹੈ? ਤੇਰੇ ਆਪਣੇ ਚ ਥੋੜੀ ਆ, ਮਾਸ ਤੇ ਹੈ ਹੀ ਨਹੀਂ। ਤੂੰ ਉਹਨਾਂ ਦੇ ਘਰ ਚੱਕਰ ਮਾਰ ਲਿਆ ਕਰੀ ਜਦੋਂ ਲੜਾਈ ਹੋਵੇ ਨਾ ਉਹਨਾਂ ਦੀ। ਵੈਸੇ ਤੈਨੂੰ ਵੀ ਨਾ ਹੱਥ ਲਾ ਕੇ ਕਿਸੇ ਨੇ ਛੱਡਿਆ ਹੈ, ਸਦਕਾ। ਚਲੋ ਜੀ ਇਹ ਹੱਡੀ ਕਿੰਨੇ ਦੀ? 700 ਦੀ। ਹੱਡੀ ਲੈਣੀ ਆ? ਉਹਦੇ ਮੈਂ ਲਹਾਉਣਾ ਅਜੇ, ਉਹ ਮੈਂ ਲਹਾਉਣਾ। ਕੂਲਰ ਦੇ ਕਿੰਨੇ ਨਹੀਂ ਪਾਏ? ਮਿਲਣਾ, ਸ਼ੇਰ ਕੂਲਰ ਦਾ ਨਹੀਂ ਲਿਖਣਾ। ਕੂਲਰ ਨਹੀਂ ਦੇਣਾ ਭਾਈ। ਨਹੀਂ ਕੂਲਰ ਹੋਈ ਵਿੱਚ ਵਾ। ਉਹ ਨਹੀਂ ਭਾਈ, ਭਾਈ ਨਹੀਂ ਭਾਜੀ, ਦੇਣਾ। ਕੂਲਰ ਤੁਹਾਡੇ ਸਾਹਮਣੇ। ਮੈਂ ਕਿਹਾ ਜੀ ਕੂਲਰ ਦਿਓਗੇ ਤਾਂ ਮੈਂ ਸਾਰੀਆਂ ਚੀਜ਼ਾਂ ਲੈਣੀਆਂ। ਨਹੀਂ ਤੇ ਅਸੀਂ ਨਹੀਂ ਲੈਣੀ। ਨਹੀਂ ਤੇ ਆਰਡਰ ਕੈਨਸਲ ਕਰ ਦੇ। ਕੀ ਕਰਨਾ ਹੁਣ ਭਾ? ਕੂਲਰ ਦੇ ਦਿਆ ਫਿਰ। ਪਾਣੀ ਪੀਣਾ ਉਥੋਂ ਹੱਥੀ ਵਾਲੇ ਨਲਕੇ ਤੋਂ ਪੀ, ਤੂੰ ਇੱਥੇ ਕੂਲਰਾਂ 'ਚ ਪੀਂਦੇ ਆ। ਕੰਨੀ ਤੂੰ ਚੱਲ ਲਾ ਦੇ ਯਾਰ, ਆਪ ਹੀ ਲਾ ਦੇ। ਕਿੰਨੇ ਕੂਲਰ ਦੇ? ਨਹੀਂ 1000 ਰੁਪਇਆ ਨਹੀਂ, ਮੈਂ ਵਿੱਚ ਬਰਫ਼ ਵੀ ਪਾਉਣੀ, ਬਰਫ਼ ਵੀ ਬਰਫ਼ ਪਾ ਕੇ ਦੇਣਾ। ਚਲੋ ਜਿੱਦਾਂ ਮਰਜ਼ੀ 800 ਰੁਪਇਆ ਲਾ ਲਓ ਕੂਲਰ। ਤੇ ਐਡਰੈਸ ਲਿਖ ਲਓ, ਸਾਰਾ ਸਮਾਨ ਲੋਡ ਕਰਾ ਦੇ। ਗਲੀ ਨੰਬਰ ਨਹੀਂ, ਹਾਊਸ ਨੰਬਰ ਲਿਖੋ। ਲੈ ਹਾਊਸ? ਕਿਹੜੇ ਹਾਊਸ 'ਚ ਰਹਿਣਾ ਤੂੰ? ਹਾਊਸ ਨੰਬਰ ਹੀ ਹੁੰਦਾ, ਗਲੀ ਘਰ ਨੰਬਰ ਹੀ ਹੁੰਦਾ, ਮਾੜੇ ਜੇ ਘਰ 'ਚ ਰਹਿੰਦਾ। ਲੈ ਤੇਰਾ ਹਾਊਸ ਲਿਖਦੀ ਹੈ। ਈ ਬਲੌਗ। ਮਜੀਦ ਪਾਪੜਾ ਲਾ ਕੇ ਲਿਖ ਦੇ। ਵਾਹ ਵਾਹ, ਬੜਾ ਬਿਜ਼ਨਸ ਆ ਯਾਰ ਤੇਰਾ। ਇਹਦੇ ਕੋਲ ਤੁਸੀਂ ਸਮਾਨ ਭੇਜ ਦਿਓ ਸਾਰਾ।
ਪੈਸੇ ਹੁਣ ਇਹਨਾਂ ਨੂੰ ਇੱਥੇ ਦੇਣੇ ਨੇ ਕਿ ਉੱਥੇ ਜਾ ਕੇ ਨਹੀਂ ਦੇਣੇ? ਪੈਸੇ ਉੱਥੇ ਜਾ ਕੇ ਤੇ ਮੈਂ ਇੱਥੇ ਕਿੱਥੇ ਦੇਣੇ? ਨਹੀਂ ਹੋਣਾ ਸਾਜ ਜੀ ਭਾਈ ਥੋੜੇ ਬਹੁਤੇ ਤੇ ਪੈਸੇ ਦੇ ਬਕਾਇਆ ਸਮਾਨ ਲਵਾ ਕੇ ਦੇ ਦੀ ਥੋੜੇ ਜਿਹੇ ਲੈ ਲਾ, ਮੇਰੇ ਕੋਲ ਹੈਗੇ 20 ਰੁਪਏ ਲੈ ਲਾ। ਨਹੀਂ 20 ਰੁਪਏ ਜਿਹੜੇ ਉਤਲੇ ਬਣਦੇ ਪਏ, ਉਹ ਵੀ ਰੱਖ ਲੈ ਕਿਤੇ ਜੂਸ ਜਾਸ ਪੀ ਲਈ ਤੇਰਾ ਦਿਲ ਘਬਰਾਉਣ ਡਿਆ ਇਹ ਤੁਸੀਂ ਰੱਖ ਲਓ ਫਿਰ। ਆ 30 ਰੁਪਏ ਐਡਵਾਂਸ। ਉਹ ਯਾਰ 30 ਰੁਪਏ ਐਡਵਾਂਸ 25000 ਦਾ ਕੰਮ ਆ ਤੇ ਤੂੰ ਐਡਵਾਂਸ ਤੇ ਉਹਦੇ ਹਿਸਾਬ ਨਾਲ ਕਰਨਾ ਮੈਂ ਪੈਸੇ ਦਵਾਂਗਾ ਤੇ ਮਾਲ ਲਾਈ, ਨਹੀਂ ਤੇ ਵਾਪਸ ਲੈ ਆਈ। ਤੇ ਤੂੰ ਤੁਹਾਡੇ ਕੋਲ ਫੌਤਗੀ ਹੋ ਜਾਏ ਤੂੰ ਉਧਰ ਚੱਲ ਜਾ ਤੇ ਅਸੀਂ ਸਮਾਨ ਲੈ ਕੇ ਬੂਹੇ ਅੱਗੇ ਬੈਠੇ ਰਹੀਏ ਹੁਣ ਇੱਥੋਂ ਜਾਂਦੇ ਹੀ ਫੌਤਗੀ ਹੋ ਜਾਣੀ ਹੈ। ਜ਼ਿੰਦਗੀ ਮੌਤ ਦਾ ਕੀ ਪਤਾ ਦੇਖਾਂਗੇ ਤੇ ਫੇਰ ਹੀ ਪਤਾ ਲੱਗੇਗਾ ਨਾ ਕਿ ਅਸੀਂ ਪਹਿਲੇ ਹੀ ਪੈਸੇ ਦੇ ਦਿੱਤੇ। ਭੇਜ ਦੋ ਯਾਰ। ਭਾਈ ਉਹ ਅਦਨਾਨ ਨੂੰ ਨਾਲ ਭੇਜ, ਮੈਂ ਪੈਸੇ ਦਵਾਂ ਘਰ। ਉਹ ਦਨਾਨ ਜਾਂ ਇਹਨਾਂ ਦੇ ਘਰੋਂ ਪੈਸੇ ਲੈ ਕੇ ਆ ਉਹ ਸਾਰੇ ਪੈਸੇ ਮੈਨੂੰ ਦੇ ਦਿਆਂ। ਸਾਡੇ ਉਹ ਬੱਚੇ ਨੂੰ ਰਾਹ ਹੀ ਕੋ ਖੋਲ ਲਵੇ ਫੇਰ। ਨਹੀਂ ਕੋਈ ਨਹੀਂ ਖੁੰਦਾ ਅੱਗੇ ਵੀ ਪੇਮੈਂਟ ਲੈ ਆਂਦਾ ਕੋਈ ਮਸਲਾ ਨਹੀਂ ਚਲੋ ਠੀਕ ਆ ਜੀ, ਇਹ ਭੇਜ ਦੇਣਾ ਫਿਰ, ਮਿਹਰਬਾਨੀ। ਬਸ ਠੀਕ ਆ ਮਿਹਰਬਾਨੀ ਯਾਰ ਹੱਥ ਹੀ ਨਹੀਂ ਮਿਲਾਉਂਦਾ ਕੋ, ਗੈਰ ਮਜ਼ਹਬ ਤੂੰ ਹੈ ਜਾਂ ਮੈਂ ਆ, ਕੀ ਹੈ? ਯਾਰ ਤੂੰ ਸਤਾਇਆ ਹੀ ਇੰਨਾ ਵਾ ਨਾਲੇ ਐਸਓਪੀਸ ਦਾ ਖਿਆਲ ਨਹੀਂ ਕਰਦਾ ਤੈਨੂੰ ਪਤਾ ਵੀ ਅੱਛਾ ਸੈਨੀਟਾਈਜ਼ਰ ਕੋ ਆਇਆ ਹੋਵੇ ਸੈਕਿੰਡ ਹੈਂਡ ਤੇਰੇ ਕੋ, ਸੈਨੀਟਾਈਜ਼ਰ ਵੀ ਦੇ ਦਈਏ ਮੈਂ। ਯਾਰ ਤੇਰੀ ਕੋਈ ਮਾਸਕ ਆਏ ਆ ਕੋ ਪੁਰਾਣੇ? ਕੋਈ ਜ਼ਿੰਦਗੀ 'ਚ ਫਸਟ ਹੈਂਡ ਵੀ ਕੋਈ ਸ਼ੈ ਲਈ ਆ ਤੂੰ ਸਾਰੀਆਂ ਸੈਕਿੰਡ ਹੈਂਡ ਲੈਣਾ ਚੀਜ਼ਾਂ ਇਦਾਂ ਹੀ ਹੌਲੀ ਹੌਲੀ ਬਣਦਾ ਸਮਾਨ। ਇਹ ਪਰਚੀ ਮੈਨੂੰ ਦੇ ਦਿਓ। ਆਜ਼ਾਦ ਨਾਨ ਇਹਦੇ ਨਾਲ ਆ ਜੀ ਖਾਨ ਸਾਹਿਬ, ਜਾ ਯਾਰ ਬਣਾ ਇਹ ਵਾਪਸੀ ਆ ਜਾਏਗਾ? ਓਏ ਆ ਜਾਏਗਾ ਯਾਰ ਤੈਨੂੰ ਕਾਹਦਾ ਫਿਕਰ ਹੈ ਪੈਸੇ ਭੇਜ ਲੈ ਆਏਗਾ ਮੁੰਡਾ ਅੱਗੇ ਵੀ ਜਿਹੜਾ ਘਰੋਂ ਜੋ ਆ ਜਾਂਦਾ ਇੱਥੇ ਵੀ ਆ ਹੀ ਜਾਏਗਾ। ਚਲੋ ਮਿਹਰਬਾਨੀ। ਓ ਯਾਰ ਫੇਰ ਉਹੀ ਗੱਲ ਬਾਰ-ਬਾਰ ਇੱਥੇ ਕਰੋਨਾ ਹੈਗਾ ਵਾ ਤੂੰ ਹੱਥ ਤੇ ਹੱਥ ਮਿਲਾਈ ਜਾਂਦਾ ਜਾਂਦਾ ਨਾ ਵੇਸੀ ਜੋ ਅਸਲੀ ਚੀਜ਼ਾਂ ਜੇ ਕਰੋਨੇ ਦਾ ਟਾਈਮ ਸੀ ਉਦੋਂ ਬਣਾਈ ਵੀਡੀਓ। ਇਹ ਕੂਲਰ ਮੈਂ ਲੈ ਚੱਲਾਂ, ਮੈਂ ਬਾਕੀ ਚੀਜ਼ਾਂ ਤੋਂ ਭੇਜਦੀ ਆ ਕੁੜੀ ਨੂੰ ਕੂਲਰ ਪਹੁੰਚਾ ਪਹਿਲਾਂ ਤੋਂ ਬਕਾਇਆ ਚੀਜ਼ਾਂ ਨੂੰ ਬਾਅਦ ਚ ਦੇ ਦੇ ਇਹ ਦੇ ਉਹਨੂੰ ਜਾ ਕੇ ਨਹੀਂ ਮੈਂ ਕਿਹਾ ਚਲੋ ਹੌਸਲਾ ਤੇ ਹੋ ਜਾਏਗਾ ਨਾ। ਆ ਹੈ ਉਹਨੂੰ ਕਹਿ ਸਮਾਨ ਆ ਪਹੁੰਚਾਓ ਟਰੱਕ ਕਰਾ ਲਈਏ ਉਧਰ ਭੇਜ ਦੇ ਪਹਿਲਾਂ 2 ਦਿਨ ਸਮਾਨ ਪਹਿਲਾਂ ਨੀ ਕੁੜੀਆਂ ਨੂੰ ਭੇਜ ਦੇ ਨਹੀਂ ਉਹ ਸਫ਼ਰ ਬੜਾ, ਮੈਂ ਕਿਹਾ ਭਰ ਕੇ ਵਿੱਚ ਬਰਬਰ ਪਾ ਕੇ ਰੱਖ ਦਿਆਂਗੇ, ਰਾਜ ਪੀਂਦੇ ਜਾਣਗੇ। ਬੱਸ 'ਚ ਰਾਹ ਜੂਸ ਵੇਚਦਾ ਜਾਈ ਚਲੋ ਠੀਕ ਆ, ਇਹਨੂੰ ਹੱਥ ਲਾ ਦਿਓ। ਜਾ ਮੇਰਾ ਭਰਾ ਕੰਮ ਕਰ ਇਹਨਾਂ ਨੇ ਉਸ ਟਾਈਮ ਵੀਡੀਓ ਸ਼ੂਟ ਕੀਤੀ ਜਦੋਂ ਕਰੋਨਾ ਸੀ ਤੇ ਉਹਨੂੰ ਬਾਰ-ਬਾਰ ਕਹਿੰਦਾ ਮੇਰੇ ਨਾਲ ਹੱਥ ਮਿਲਾ ਗੋਗਾ ਕਹਿੰਦਾ ਮੈਨੂੰ ਕਰੋਨਾ ਨਾ ਹੋ ਜਾਏ। ਮੈਨੂੰ ਇਹ ਗੱਲ ਵੇਖ ਕੇ ਨਾ ਜਦੋਂ ਹੱਥ ਨਹੀਂ ਮਿਲਾਉਣ ਡਿਆ, ਕਰੋਨਾ ਦਾ ਟਾਈਮ ਯਾਦ ਆ ਗਿਆ। ਲੋਕੀ ਹੱਥ ਕੀ ਜਦੋਂ ਆਪਾਂ ਗੇਟ ਖੋਲਦੇ ਨਾ ਉਹਨੂੰ ਹੱਥ ਨਹੀਂ ਹਿਲਾਉਂਦੇ ਹੁੰਦੇ, ਜੇ ਹੱਥ ਲਾਤਾ ਉਹਨੂੰ ਸਾਫ਼ ਕਰਨਾ। ਤੇ ਇਹਨਾਂ ਨੇ ਇਕੱਠ ਕਿੰਨਾ ਕੀਤਾ ਇੱਥੇ ਤੇ ਉੱਤੇ ਕਹਿੰਦੇ 2 ਬੰਦੇ ਤੋਂ ਵੱਧ ਜਿੱਦਾਂ ਇਕੱਠ ਵੀ ਨਹੀਂ ਕਰ ਸਕਦੇ। ਹਾਂ ਇਕੱਠ ਵੀ ਨਹੀਂ ਕਰ ਦਿੰਦੇ, ਪਤਾ ਨਹੀਂ ਕਿੱਦਾਂ ਇਕੱਠੇ ਹੋ ਗਏ ਆ। ਤੇ ਕਰੋਨੇ ਦਾ ਸਮਾਂ ਇਦਾਂ ਦਾ ਸੀਗਾ, ਸਾਰਿਆਂ ਲਈ ਬਹੁਤ ਮਾੜਾ ਟਾਈਮ ਸੀਗਾ ਹਨਾ। ਤੇ ਪਰ ਫਿਰ ਵੀ ਮੈਂ ਕਹਿੰਦਾ ਇਹ ਕਮੇਡੀ ਵੀਡੀਓ ਬਣਾਉਂਦੇ ਸੀਗੇ, ਦੁਨੀਆ ਨੂੰ ਹਸਾਉਂਦੇ ਸੀਗੇ, ਬਹੁਤ ਵਧੀਆ ਗੱਲ ਇਹਨਾਂ ਵਾਸਤੇ। ਲੋਕੀ ਉਸ ਟਾਈਮ ਮਤਲਬ ਦੁਨੀਆ ਬਾਹਰ ਆਣਾ ਦੇ ਬੰਦ ਕਰਦਾ ਸੀ, ਬਸ ਘਰ ਬਹਿ ਕੇ ਫੋਨਾਂ ਤੇ ਹੀ ਜਾਂ ਟੀਵੀ ਤੇ ਦੇਖਣਾ ਆਪਣਾ ਹਨਾ। ਤੇ ਉਸ ਟਾਈਮ ਵਿੱਚ ਲੋਕਾਂ ਨੂੰ ਐਂਟਰਟੇਨ ਕਰਨਾ ਬਹੁਤ ਵੱਡੀ ਗੱਲ ਸੀ ਤੇ ਵਧੀਆ ਬਿਹਤਰੀਨ ਵੀਡੀਓ ਸੀਗੀ। ਬਾਕੀ ਤੁਸੀਂ ਦੱਸਿਓ ਕਮੈਂਟ ਤੁਹਾਨੂੰ ਵੀਡੀਓ ਕਿੱਦਾਂ ਲੱਗੀ, ਤੇ ਹੋਰ ਕਿਸੇ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ, ਉਸ ਵੀਡੀਓ ਦਾ ਨਾਮ ਕਮੈਂਟ 'ਚ ਮੈਂਸ਼ਨ ਕਰ ਦਿਆ ਕਰੋ। ਸੋ ਅੱਜ ਲਈ ਇਹੀ ਜੀ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ। ਅੱਛਾ